ਗੱਲ ਕਰੀਏ ਹਰਿਆਣਾ ਗੁਰਦੁਆਰਾ ਕਮੇਟੀ ਦੀ ਪ੍ਰਬੰਧਕੀ ਮੀਟਿੰਗਾਂ ਤੇ ਜਥੇਦਾਰ ਸਾਹਿਬ ਨੇ ਰੋਕ ਲਾਤੀ ਹੈ ਜੀ। ਪ੍ਰਵੀਨ ਜੀ, ਹਰਿਆਣੇ ਦੇ ਵਿੱਚ ਜਦੋਂ ਨਵੀਂ ਕਮੇਟੀ ਬਣੀ, ਹਾਂਜੀ, ਉਸ ਕਮੇਟੀ ਨੂੰ ਐਸਜੀਪੀਸੀ ਨੇ ਮਾਨਤਾ ਨਹੀਂ ਦਿੱਤੀ। ਠੀਕ ਹੈ ਜੀ। ਐਸਜੀਪੀਸੀ ਕਹਿੰਦੀ ਕਿ ਨਹੀਂ, ਇਹ ਸਹੀ ਨਹੀਂ ਜੀ, ਇਹ ਗਲਤ ਹੈ ਜੀ। ਸਾਡੇ ਅਸਲ 'ਚ ਤਾਂ ਫਿਕਰ ਤਾਂ ਗੋਲਕਾਂ ਹੁੰਦਾ ਨਾ, ਸੇਵਾ ਸੰਭਾਲ ਦਾ ਤਾਂ ਹੈ ਨਹੀਂਗਾ। ਜੇ ਸੇਵਾ ਸੰਭਾਲ ਦਾ ਹੁੰਦਾ ਤਾਂ ਸੇਵਾ ਕੀਤੀ ਹੁੰਦੀ ਤਾਂ ਕਿਉਂ ਨਵੀਆਂ ਕਮੇਟੀਆਂ ਜਨਮਦੀਆਂ, ਨਿਊ ਪ੍ਰਧਾਨਗੀ ਦੇ ਭੁੱਖੇ ਕਿਉਂ ਆਉਂਦੇ ਜੀ। ਸੋ ਸੇਵਾ ਬਿਨਾਂ ਪ੍ਰਧਾਨਾਂ ਤੋਂ ਵੀ ਹੋ ਸਕਦੀ ਹੈ, ਸੇਵਾ ਬਿਨਾਂ ਕਮੇਟੀਆਂ ਤੋਂ ਵੀ ਹੋ ਸਕਦੀ ਹੈ। ਸੋ ਕਮੇਟੀਆਂ ਦੇ ਪਿੱਛੇ ਖਾਸੀ ਮਨਸ਼ਾ ਖੜੀ ਹੈ ਕਿ ਖਜ਼ਾਨੇ ਦਾ ਕੰਟਰੋਲ ਸਾਡੇ ਕੋਲ ਹੋਵੇ। ਚਾਹੇ ਮੈਂ ਨਹੀਂ ਕਹਿੰਦਾ ਕਿ ਘਪੜਿਆਂ ਲਈ ਉਹ ਹੈ, ਪਰ ਜਿਹੜੀ ਉਹ ਫੀਲਿੰਗ ਆਉਂਦੀ ਹੈ ਨਾ ਕਿ ਮੈਂ ਦਿੱਤੇ ਪੈਸੇ। ਹਾਂਜੀ, ਪਿੰਡਾਂ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਲੱਗੀ ਤੇ ਸਰਪੰਚਾਂ ਰਾਹੀਂ ਅਦਾਇਗੀ ਸੀ। ਸਰਪੰਚ ਐ ਲਾਈਨ 'ਚ ਬਿਠਾ ਕੇ ਲੋਕਾਂ ਨੂੰ ਪੈਸੇ ਦਿੰਦਾ ਸੀ ਕਿ ਜਿਵੇਂ ਆਪਣੀ ਜੇਬ 'ਚੋਂ ਦੇ ਰਿਹਾ ਹੁੰਦਾ। ਬਿਲਕੁਲ ਸਹੀ ਹੈ। ਉਸੇ ਤਰ੍ਹਾਂ ਸੰਗਤਾਂ ਦਾ ਚੜਾਵਾ ਪ੍ਰਬੰਧਕਾਂ ਨੂੰ ਸਿਰਫ ਸੰਭਾਲਣ ਲਈ ਸੀਗਾ ਕਿ ਭਾਈ ਤੁਸੀਂ ਸੰਭਾਲ ਕਰਕੇ ਅੱਗੇ ਸੇਵਾ ਦੇ ਕਾਰਜ ਦੇ ਵਿੱਚ ਯੋਗਦਾਨ ਪਾ ਦਿਓ। ਸੰਗਤਾਂ ਦੇ ਪੈਸੇ ਨੂੰ ਐ ਸਮਝਿਆ ਕਿ ਜਿਵੇਂ ਅਸੀਂ ਦੇ ਰਹੇ ਹਾਂ, ਚਾਹੇ ਸਕੂਲ ਕਾਲਜ ਦੇ ਅਧਿਆਪਕਾਂ ਨੂੰ ਤਨਖਾਹ ਹੀ ਹੋਵੇ, ਉਹ ਵੀ ਸਮੇਂ ਸਿਰ ਨਹੀਂ ਦਿੰਦੇ ਸ਼੍ਰੋਮਣੀ ਕਮੇਟੀ ਦੇ ਵਿੱਚ। ਬਿਲਕੁਲ ਸਹੀ ਹੈ। ਸੋ ਇਹ ਸਾਰੇ ਹਰਿਆਣੇ ਵਾਲੇ ਕਹਿੰਦੇ ਅਸੀਂ ਆਪਣੇ ਹੀ ਮਤਲਬ ਕਿ ਸੂਬੇ ਦੇ ਵਿੱਚ ਚੜਾਵੇ ਦੇ ਹਵਾਲੇ ਨਾਲ ਆਪਣੇ ਸਿੱਖੀ ਸਥਾਨਾਂ ਦੀ, ਸਿੱਖੀ ਸੰਸਥਾਵਾਂ ਦੀ, ਸਿੱਖੀ ਵਿਦਿਅਕ ਅਦਾਰਿਆਂ ਦੀ, ਉਹਨਾਂ ਦੇ ਲਈ ਜੇ ਯੋਗਦਾਨ ਮੰਗਦੇ ਸੀ, ਉਹਦੇ ਲਈ ਵੀ ਸਾਨੂੰ ਤਾਨੇ ਮਿਹਨੇ ਸੁਣਾਉਂਦੇ ਸੀ ਕਹਿੰਦੇ। ਤੇ ਆਪਣੀਆਂ ਗਲਤੀਆਂ ਜੋ ਜਨਮੀ ਕਮੇਟੀ ਤੋਂ ਬਾਅਦ ਜਿਹੜੇ ਹੁਣ ਪ੍ਰਧਾਨ ਬਣੇ, ਜਿਹੜੀ ਹੁਣ ਕਮੇਟੀ ਬਣੀ, ਚੌਧਰ ਉੱਥੇ ਵੀ ਨਹੀਂ ਮੁੱਕੀ ਜਾ ਕੇ ਜੀ। ਕਮੇਟੀ ਤਾਂ ਵੱਖਰੀ ਬਣਾ ਲਈ, ਪਰ ਉਹ ਹੋਮੇ ਐਸਜੀਪੀਸੀ ਨਾਲੋਂ ਵੀ ਬੜੀ ਹੋ ਗਈ, ਹੰਕਾਰ ਉਹਨਾਂ ਨਾਲੋਂ ਵੀ ਬੜਾ ਹੋ ਗਿਆ ਜੀ। ਤੇ ਉਹ ਆਪਸ ਵਿੱਚ ਟੱਕਰਨ ਲੱਗ ਗਏ। ਤੂੰ ਮੈਂ ਮਤਲਬ ਕਿ ਬਕਾਇਦਾ ਪੰਜੋਖਰਾ ਵਿਖੇ ਜਿਹੜਾ ਗੁਰੂ ਘਰ ਹੈ ਉਹਦੇ ਵਿੱਚ ਮੀਟਿੰਗ ਸੀ ਪਿਛਲੇ ਦਿਨੀ, ਹੈ ਨਾ, 14 ਅਗਸਤ ਨੂੰ ਮੀਟਿੰਗ ਸੀ ਤੇ ਉਹ ਮੀਟਿੰਗ ਤਕਰਾਰ 'ਚ ਬਦਲ ਗਈ। ਠੀਕ ਹੈ, ਤਾਨਿਆਂ ਮਿਹਣਿਆਂ, ਤੂੰ ਮੈਂ ਤੋਂ ਗਾਲਾਂ ਕੱਢਣ ਤੱਕ ਆ ਗਏ। ਗੁਰੂ ਘਰ ਦੇ ਚੌਗਿਰਦੇ ਦੇ ਅੰਦਰ ਤੁਹਾਡੀ ਬੈਠਕ ਹੋਵੇ ਤੇ ਉਸ ਬੈਠਕ 'ਚ ਤੁਸੀਂ ਇਹੋ ਜਿਹੇ ਹਲਕੇ ਤੇ ਪੱਤੀਆਂ ਨੂੰ ਸ਼ਬਦ ਬੋਲੋ ਤੇ ਫਿਰ ਮਾਮਲਾ ਤਾਂ ਭਖੂਗਾ। ਹਾਂਜੀ, ਬਿਲਕੁਲ। ਫਿਰ ਸੰਗਤ ਨੇ ਉਹ ਸੁਨੇਹੇ ਅਕਾਲ ਤਖਤ ਸਾਹਿਬ ਪਹੁੰਚਦੇ ਕਰਤੇ। ਕੁਝ ਨੇ ਫੋਨ ਰਾਹੀਂ, ਕੁਝ ਨੇ SMS ਰਾਹੀਂ ਤੇ ਕੁਝ ਨੇ ਸਿੱਧੀਆਂ ਚਿੱਠੀਆਂ ਲਿਖ ਕੇ ਜੀ। ਤੇ ਮਾਮਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਧਿਆਨ 'ਚ ਆ ਗਿਆ। ਤੇ ਉਸ ਤੋਂ ਬਾਅਦ ਬਕਾਇਦਾ ਜਿਹੜੇ ਮੌਜੂਦਾ ਪ੍ਰਧਾਨ ਨੇ ਹਰਿਆਣਾ ਕਮੇਟੀ ਦੇ, ਹੈ ਨਾ, ਉਹ ਮਹੰਤ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਨੇ ਜਿਹੜੇ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਹੋਰ, ਇਹ ਸਾਰੇ ਉੱਥੇ ਪਹੁੰਚ ਗਏ ਜੀ। ਸੋ ਇਹਨਾਂ ਨੇ ਜਾ ਕੇ ਫਿਰ ਕਹਿੰਦੇ ਸ਼ਿਕਾਇਤ ਆਪਣੀ ਵੀ ਦਰਜ ਕਰਾਤੀ। ਠੀਕ ਹੈ। ਤੇ ਦਰਜ ਕਰਾਉਣ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਕਹਿੰਦੇ ਕਿ ਭਾਈ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਦਾ ਕੰਮ ਹੈ, ਬਾਕੀ ਕੰਮਕਾਜ ਚੱਲਦੇ ਨੇ, ਉਹ ਤਾਂ ਨਹੀਂ ਮੈਂ ਛੇੜਖਾਨੀ ਹੋਣ ਦਿੰਦਾ, ਉਹ ਤਾਂ ਉਵੇਂ ਹੀ ਚਲਾਓ। ਠੀਕ ਹੈ। ਪਰ ਹੁਣ ਪ੍ਰਬੰਧਕੀ ਬੈਠਕ ਕੋਈ ਨਹੀਂ ਕਰਨੀ। ਉਹ ਅਸੀਂ ਪਹਿਲਾਂ ਤੁਹਾਡੀ ਇਸ ਕਰਤੂਤਾਂ ਦੀ ਜਾਂਚ ਕਰਾਂਗੇ ਤੇ ਉਹ ਤੋਂ ਬਾਅਦ ਅਸੀਂ ਅਗਲਾ ਫੈਸਲਾ ਲਵਾਂਗੇ। ਸੋ ਬਕਾਇਦਾ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਬ ਕਮੇਟੀ ਬਣਾ ਕੇ ਉਹਦੀ ਰਿਪੋਰਟ ਮੰਗ ਲਈ, ਔਰ ਉਹ ਸਾਰੀ ਇਨਕੁਆਇਰੀ ਤੋਂ ਬਾਅਦ ਜਿਹੜੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਸਰ ਮੂਹਰੇ ਆਊਗੀ, ਪੰਜ ਸਿੰਘ ਸੈਮਨਾਂ ਦੇ ਵਿੱਚ ਉਹ ਵਿਚਾਰੀ ਜਾਊਗੀ। ਵਿਚਾਰੇ ਜਾਣ ਤੋਂ ਬਾਅਦ ਜੋ ਵੀ ਫੈਸਲਾ ਆਉਂਦਾ, ਉਹ ਤੋਂ ਬਾਅਦ ਫਿਰ ਪ੍ਰਬੰਧਕੀ ਕੰਮਕਾਜ ਕਿਵੇਂ ਚੱਲਣਾ, ਕੀ ਹੋਣਾ, ਹੁਣ ਇਹ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਇਸ ਘਟਨਾ ਤੋਂ ਬਾਅਦ ਐਸਜੀਪੀਸੀ ਜਿਹਨੇ ਇਸ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ, ਉਹਨੇ ਵੀ ਇਸ ਬੈਠਕ ਤੇ ਇਤਰਾਜ਼ ਪ੍ਰਗਟਾਇਆ ਤੇ ਇਹ ਸਾਰੇ ਇਤਰਾਜ਼ਾਂ ਨੂੰ ਇਕੱਠਿਆਂ ਕਰਕੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਬੈਠਕਾਂ ਤੇ ਫਿਲਹਾਲ ਲਈ ਰੋਕ ਲਾ ਦਿੱਤੀ ਹੈ।